ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਨਫਲੇਸ਼ਨ ਨੂੰ ਲੈ ਕੇ ਬੋਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅਜੇ ਵੀ ਕਿਹਾ ਹੈ ਵੀ ਰਿਸੈਸ਼ਨ ਨਹੀਂ ਆਇਆ ਹੈਗਾ। ਸੀਰੀਅਸਲੀ ਹੁਣ ਸਾਨੂੰ ਦੇਖਣਾ ਪੈਣਾ ਹੈਗਾ ਆ। ਈਵਨ ਦੋ ਬਿਊਰੋ ਆਫ ਲੇਬਰ ਸਟੈਟਿਸਟਿਕਸ ਜੋ ਉਹ ਵਧੀਆ ਆਏ ਆ ਵੀ ਲੋਕ ਨੂੰ ਜੌਬਾਂ ਮਿਲ ਰਹੀਆਂ ਆ, ਹਜੇ ਇੰਨੀ ਜ਼ਿਆਦਾ ਲੇ ਆਫ ਨਹੀਂ ਹੋਈ ਹੈਗੀ, ਪਰ ਜੀਡੀਪੀ ਨੂੰ ਲੈ ਕੇ ਇੱਕ ਬਹੁਤ ਵੱਡਾ ਖਤਰਾ ਹੈਗਾ ਆ। ਜੀ ਬਿਲਕੁਲ। ਸੋ ਅੱਗੇ ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਅਰਥਚਾਰੇ ਨੂੰ ਲੈ ਕੇ, ਇਕਨੋਮੀ ਨੂੰ ਲੈ ਕੇ ਬਣਦਾ ਆ। ਪਰ ਓਬਵੀਅਸਲੀ ਨਵੰਬਰ ਦੀਆਂ ਇਲੈਕਸ਼ਨ ਤੇ ਜਾਣ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਡੈਮੋਕ੍ਰੇਟਸ ਆ, ਇਹ ਨਹੀਂ ਮੰਨਣਾ ਚਾਹਣਗੇ ਵੀ ਇਸ ਟਾਈਮ ਆਪਾਂ ਮੰਦੀ ਦੇ ਵਿੱਚ ਆ, ਰਿਸੈਸ਼ਨ ਦੇ ਵਿੱਚ ਆ। ਐਟਲੀਸਟ ਨਵੰਬਰ ਤੱਕ ਇਸ ਗੱਲ ਨੂੰ ਟਾਲਣ ਦੀ ਜਿਹੜੀ ਅਸੀਂ ਪੂਰੀ ਉਮੀਦ ਜਿਹੜੀ ਰੱਖਦੇ ਹਾਂ ਵੀ ਪੋਲੀਟੀਸ਼ੀਅਨਾਂ ਨੇ ਇਸ ਦੇ ਉੱਤੇ ਲਿਪਾਪੋਤੀ ਜਿਹੜੀ ਉਹ ਜ਼ਰੂਰ ਕਰਨੀ ਹੈਗੀ ਆ। ਕੀ ਜਿਹੜੀ ਸਥਿਤੀ ਬਣੂਗੀ ਅਰਥਚਾਰੇ ਦੀ, ਇਹ ਆਪਾਂ ਨੂੰ ਦੇਖਣ ਵਾਲੀ ਜਿਹੜੀ ਗੱਲ ਰਹਿਣੀ ਆ। ਆਪਾਂ ਬਾਰ-ਬਾਰ ਉੱਦਾਂ ਕਹਿੰਦੇ ਹੀ ਰਹੇ ਆ, ਕਹਿ ਵੀ ਰਹੇ ਆ, ਹੁਣ ਤਾਂ ਸਾਰੇ ਹੀ ਜਾਣੇ ਤਕਰੀਬਨ ਇਸੇ ਗੱਲ ਦੇ ਉੱਤੇ ਆ ਵੀ ਬੇਲੋੜੇ ਤੇ ਬੇਫਜ਼ੂਲ ਖਰਚਿਆਂ ਤੋਂ ਜਿਹੜਾ ਉਹ ਆਪਣੇ ਆਪ ਨੂੰ ਹੁਣ ਤੁਹਾਨੂੰ ਬਚਾਉਣ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਕੀ ਹੁੰਦਾ ਆ। ਪਰ ਅਰਥਚਾਰੇ ਨੂੰ ਲੈ ਕੇ ਸੰਭਾਵਨਾਵਾਂ ਜਿਹੜੀਆਂ ਆ ਉਹ ਬਲੀਕ ਜਿਹਨੂੰ ਕਹਿੰਦੇ ਆ ਵੀ ਬਹੁਤੀਆਂ ਚੰਗੀਆਂ ਜਿਹੜੀਆਂ ਉਹ ਨਹੀਂ ਨਜ਼ਰ ਆ ਰਹੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀ ਹੈ, ਮੈਕਸੀਕੋ ਤੋਂ ਪਰਿਵਾਰ ਇੱਕ ਆ ਰਿਹਾ ਸੀਗਾ ਤੇ ਇਹ ਵਕੇਸ਼ਨ ਤੇ ਸੀਗੇ ਕੈਲੀਫੋਰਨੀਆ ਦੇ ਵਿੱਚ। ਇੱਕ ਬਹੁਤ ਹੀ ਜਿਹੜੀ ਮੰਦਭਾਗੀ ਦੁਰਘਟਨਾ ਦੇ ਵਿੱਚ ਉਹ ਇਨਵੋਲਵ ਆ, ਜਿਸ ਕਰਕੇ 4 ਜਾਣਿਆਂ ਦੀ ਉਸ ਦੁਰਘਟਨਾ 'ਚ ਮੌਤ ਹੋਈ ਹੈ ਤੇ 6 ਜਾਣੇ ਜਿਹੜੇ ਇਸ 'ਚ ਜ਼ਖਮੀ ਆ। ਹਾਈਵੇ 12 ਦੇ ਰਿਓ ਵਿਸਟਾ ਦੇ ਨਜ਼ਦੀਕ ਕਹਿੰਦੇ ਆ ਸਲੋਨਾ ਕਾਉਂਟੀ ਸ਼ੈਰਿਫ ਆਫਿਸ ਵਾਲਿਆਂ ਨੇ ਜਿਹੜਾ ਇਹ ਦੱਸਿਆ ਸੀਗਾ। ਇਹ ਜਿਹੜੇ ਹਾਦਸੇ ਦੇ ਵਿੱਚ ਕਹਿੰਦੇ ਪੀੜਤ ਪਰਿਵਾਰ ਸੀਗਾ ਉਹ ਮੈਕਸੀਕੋ ਤੋਂ ਆਇਆ ਸੀਗਾ। ਹੈਡ ਔਨ ਕਲੀਜਨ ਜਿਹੜਾ ਉਹ ਹੋਇਆ ਸੀ ਕੈਲੀਫੋਰਨੀਆ ਦੇ ਇਸ ਹਾਈਵੇ ਦੇ ਉੱਤੇ, ਹਾਈਵੇ 12 ਦੇ ਉੱਤੇ। 2 ਵਹੀਕਲਸ ਜਿਹੜੇ ਵੱਡੇ SUVs, ਇੱਕ ਵੱਡਾ SUV ਤੇ ਇੱਕ ਮਿਡ ਸਾਈਜ਼ ਸੈਡਾਨ ਜਿਹੜੀ ਆ ਉਹ ਸੀਗੀ। ਸੋ ਇਹ ਹੁਣ ਜਾਣਕਾਰੀ ਇਹ ਨਵੀਂ ਇਸ ਦੇ ਵਿੱਚ ਇਹ ਆਈ ਆ ਵੀ ਜਿਹੜੇ 4 ਲੋਕ ਮੌਕੇ ਦੇ ਉੱਤੇ ਮ੍ਰਿਤ ਪਾਏ ਗਏ ਆ ਤੇ 6 ਜਾਣੇ ਜਿਹੜੇ ਇਸ ਟਾਈਮ ਹਸਪਤਾਲ 'ਚ ਜਿਹੜੇ ਉਹ ਦਾਖਲ ਨੇ। ਉਹਨਾਂ ਵਿੱਚੋਂ ਇੱਕ ਪਰਿਵਾਰ ਜਿਹੜਾ ਮੈਕਸੀਕੋ ਤੋਂ ਇੱਥੇ ਛੁੱਟੀ ਕੱਟਣ ਦੇ ਲਈ ਆਇਆ ਹੋਇਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਲਾਸ ਐਂਜਲਸ ਦੇ ਵਿੱਚ ਇੱਕ ਬ੍ਰਿਜ ਕਾਫੀ ਲੰਮੇ ਸਮੇਂ ਤੋਂ ਜਿਹੜਾ ਆ ਉਹ ਬੁਰੀ ਹਾਲਤ ਦੇ ਵਿੱਚ ਸੀਗਾ ਤੇ 1932 ਦਾ ਬਣਿਆ ਹੋਇਆ ਤੇ 2016 ਦੇ ਵਿੱਚ ਕਲੋਜ਼ ਕਰ ਦਿੱਤਾ ਸੀ। ਉਸ ਤੋਂ ਬਾਅਦ $588 ਮਿਲੀਅਨ ਇਸ ਦੀ ਇੰਪਰੂਵਮੈਂਟ ਦੇ ਉੱਤੇ ਲਾਏ ਤੇ ਇਹ ਜੁਲਾਈ 10 ਨੂੰ ਬਹੁਤ ਜ਼ੋਰ ਸ਼ੋਰ ਨਾਲ, ਢੋਲ ਢਮੱਕੇ ਨਾਲ ਲਾਸ ਐਂਜਲਸ ਦੇ ਮੇਅਰ ਐਰਿਕ ਗੈਰਾਸਿਟੀ ਵੱਲੋਂ ਖੋਲਿਆ ਗਿਆ। ਤੇ ਕਹਿੰਦੇ ਵੀ ਬਹੁਤ ਹੀ ਉਹਨਾਂ ਨੇ ਇਹ ਦੱਸਿਆ ਵੀ ਸਾਡੀ ਹਿਸਟਰੀ ਨੂੰ, ਬਿਊਟੀ ਨੂੰ ਇਹ ਸਾਰਾ ਕੁਝ ਰਿਪਰੈਜ਼ੈਂਟ ਕਰਦਾ ਹੈਗਾ, ਕਿਉਂਕਿ ਪੁਰਾਣਾ ਬ੍ਰਿਜ ਹੈਗਾ। ਪਰ ਜਦੋਂ ਤੋਂ ਹੀ ਖੋਲਿਆ ਆ, ਪਿਛਲੇ 5 ਦਿਨਾਂ ਤੋਂ 4 ਦਿਨਾਂ ਲਈ ਪੁਲਿਸ ਵੱਲੋਂ ਇਸ ਬ੍ਰਿਜ ਨੂੰ ਸ਼ਟ ਡਾਊਨ ਕਰਨਾ ਪਿਆ, ਕਿਉਂਕਿ ਲੋਕ ਇਸ ਬ੍ਰਿਜ ਨੂੰ ਟੇਕ ਓਵਰ ਕਰ ਰਹੇ ਸੀ। ਉਹ ਸਟਰੀਟ ਰੇਸਿੰਗ, ਇਲੀਗਲ ਐਕਟੀਵਿਟੀ ਕਰ ਰਹੇ ਸੀ, ਕਹਿੰਦੇ ਲਗਾਤਾਰ 4 ਦਿਨ। ਤੇ ਕਦੇ ਕਿੰਨੇ ਜ਼ਿਆਦਾ ਪਿਕਅਪਸ ਦੇ ਵਿੱਚ, ਮੋਟਰ ਜਾਂ ਸਟਰੀਟ ਬਾਈਕਸ ਦੇ ਵਿੱਚ ਜਾਂ ਕਾਰਾਂ ਦੇ ਵਿੱਚ ਅਨਰੂਲੀ ਕਰਾਊਡਸ ਵਹੀਕਲ ਟੇਕ ਓਵਰ ਕਰ ਰਹੀਆਂ ਹੈਗੀਆਂ, LAPD ਨੇ ਦੱਸਿਆ। ਤੇ ਜੁਲਾਈ 24 ਨੂੰ ਇਹ ਫਿਰ ਉਹਨਾਂ ਨੇ ਜੋ ਬ੍ਰਿਜ ਆ ਉਹ ਬੰਦ ਕਰ ਦਿੱਤਾ ਹੈਗਾ। ਸੋ ਪਿੱਛੇ ਜਦੋਂ ਪੁਲਿਸ ਉਹਨਾਂ ਨੂੰ ਰੋਕਣ ਵੀ ਗਈ ਤੇ ਕਹਿੰਦੇ ਵੀ ਉਹਨਾਂ ਨੇ ਲੇਜ਼ਰ ਜੋ ਹੁੰਦੀ ਆ ਲੇਜ਼ਰ ਪੁਆਇੰਟਰ ਉਹ ਪੁਲਿਸ ਵੱਲ ਕੀਤੇ ਤੇ ਇੱਕ ਪੁਲਿਸ ਆਫੀਸਰ ਦੇ ਅੱਖ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ, ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਦੇ ਬਾਅਦ ਹੁਣ ਉਹਨੂੰ ਛੱਡ ਦਿੱਤਾ ਗਿਆ ਹੈਗਾ। LAPD ਦੇ ਚੀਫ ਮਾਈਕਲ ਮੂਰ ਉਹਨਾਂ ਨੇ ਪੁਲਿਸ ਕਮਿਸ਼ਨ ਨੂੰ ਇਹ ਦੱਸਿਆ ਕਿ ਜਦੋਂ ਉਹਨਾਂ ਦੇ ਉੱਤੇ ਕੋਈ ਫੋਰਸ ਵਰਤੀ ਫਿਰ ਕਹਿੰਦੇ ਵੀ ਪੁਲਿਸ ਵਾਲੇ ਫੋਰਸ ਜ਼ਿਆਦਾ ਵਰਤਦੇ ਆ, ਪਰ ਤੁਸੀਂ ਹਿਸਾਬ ਲਾ ਲਓ ਵੀ ਜੇ 5 ਦੇ ਵਿੱਚੋਂ 4 ਦਿਨ ਪੂਰੀ ਤਰ੍ਹਾਂ ਟੇਕ ਓਵਰ ਕੀਤਾ ਗਿਆ ਤੇ ਉੱਥੇ ਅਥਾਰਟੀਜ਼ ਦੀ ਕੀ ਪਾਵਰ ਹੈਗੀ। ਸੋ ਬੜਾ ਔਖਾ ਜਿਹੜਾ ਇਹ ਕੰਮ ਇਸ ਚੀਜ਼ 'ਚ ਬਣ ਜਾਂਦਾ ਆ।